ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਿਸੇ ਵੀ ਕੌਮ ਜਾਂ ਸੱਭਿਆਚਾਰ ਦੀ ਤਰੱਕੀ ਅਤੇ ਸ਼ਾਨੋ ਸ਼ੌਕਤ ਵਿੱਚ ਉਸ ਕੌਮ ਦੇ ਵਿਦਵਾਨਾਂ, ਬੁੱਧੀਜੀਵੀਆਂ, ਲਿਖਾਰੀਆਂ, ਕਵੀਆਂ ਤੇ ਕਲਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਸੱਚਾ ਵਿਦਵਾਨ ਜਾਂ ਕਲਾਕਾਰ ਉਹ ਹੁੰਦਾ ਹੈ ਜਿਹੜਾ ਆਪਣੇ ਲੋਕਾਂ ਦੇ ਹਾਸਿਆਂ, ਪੀੜਾਂ, ਭਾਵ, ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਖਲੋਂਦਾ ਹੈ। ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੀ ਧਰਤੀ ਦੇ ਜੰਮਿਆਂ ਨੇ ਬੜਾ ਸੰਤਾਪ ਹੰਢਾਇਆ ਹੈ। ਸਰਕਾਰੀ ਜ਼ੁਲਮਾਂ ਦੀ ਹਨੇਰੀ ਨੇ ਹਜ਼ਾਰਾਂ ਗੱਭਰੂ ਮੁਟਿਆਰਾਂ ਨੂੰ ਅਣਪਛਾਤੀਆਂ ਲਾਸ਼ਾਂ ਵਿੱਚ ਬਦਲ ਦਿੱਤਾ। ਇਹਨਾਂ ਵਰਿਆਂ ਦੌਰਾਨ ਪੰਜਾਬ ਵਿੱਚ ਜ਼ੁਲਮ ਦੀ ਉਹ ਹਨੇਰੀ ਚੱਲੀ ਜਿਸ ਤੋਂ ਸ਼ਾਇਦ ਹੀ ਕੋਈ ਸਿੱਖ ਪਰਿਵਾਰ ਬਚ ਸਕਿਆ ਹੋਵੇ। ਅਫਸੋਸ, ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀਆਂ, ਕਲਮਾਂ ਵਾਲਿਆਂ ਤੇ ਕਲਾਕਾਰਾਂ ਨੇ ਇਸ ਜ਼ੁਲਮ ਦੀ ਦਾਸਤਾਨ ਨੂੰ ਜ਼ਮਾਨੇ ਸਾਹਮਣੇ ਪਹੁੰਚਾਉਣ ਨਾਲੋਂ ਚੁੱਪ ਰਹਿਣ ਜਾਂ ਦੁਸ਼ਮਣਾਂ ਰਲਣ ਨੂੰ ਹੀ ਤਰਜੀਹ ਦਿੱਤੀ। ਪਰ ਕੁਝ ਆਵਾਜ਼ਾਂ ਤੇ ਕਲਮਾਂ ਆਪਣੇ ਲੋਕਾਂ ਦੇ ਹੱਕਾਂ ਲਈ ਬੁਲੰਦ ਹੋਈਆਂ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਕਲਮਕਾਰ ਵੀ ਨੇ ਅਤੇ ਗਾਈਡ ਵੀ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਾਜ ਕਾਕੜਾ ਜੀ ਦੀ। ਇਹਨਾਂ ਦੇ ਗੀਤ ਜਿੱਥੇ ਪੰਜਾਬ ਦੇ ਦਰਦ ਦੀ ਦਾਸਤਾਂ ਕਹਿੰਦੇ ਨੇ, ਉੱਥੇ ਇਹਨਾਂ ਦੀ ਸੋਚ ਭਰੀ ਆਵਾਜ਼ ਫਿਜ਼ਾ ਦੇ ਵਿੱਚ ਕੋਇਲ ਦੀ ਕੂਕ ਵਾਂਗੂ ਦਰਦ ਭਰੇ ਤਰਾਨੇ ਸੁਣਾਉਂਦੀ ਹੈ। ਲਿਖਾਰੀ ਤੇ ਗਾਇਕ ਦੀ ਡਗਰ ਤੋਂ ਇੱਕ ਕਦਮ ਅੱਗੇ ਜਾਂਦਿਆਂ ਇਹਨਾਂ ਨੇ ਹੁਣ ਕੌਮੀ ਹੱਕਾਂ ਦੇ ਲਈ ਜੂਝਣ ਵਾਲੇ ਪਰਵਾਨਿਆਂ ਦੀ ਦਾਸਤਾਨ ਨੂੰ ਇੱਕ ਫਿਲਮ ਦੇ ਰੂਪ ਵਿੱਚ ਵੀ ਜਨਤਾ ਦੇ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ਹੈ। ਕੌਮ ਦੇ ਹੀਰੇ ਨਾਮੀ ਇਸ ਫਿਲਮ ਨੂੰ ਫੈਬਰੀ ਵਿੱਚ ਰਿਲੀਜ਼ ਕੀਤਾ ਜਾਣਾ ਸੀ, ਪਰ ਅਫਸੋਸ ਕਿ ਫਿਲਮ ਨੂੰ ਸੈਂਸਰ ਬੋਰਡ ਨੇ ਪ੍ਰਵਾਨਗੀ ਨਹੀਂ ਦਿੱਤੀ। ਇਸ ਵਕਤ ਇਹ ਫਿਲਮ ਰੀਵਿਜ਼ਿਟਿੰਗ ਕਮੇਟੀ ਪਾਸ ਹੈ। 28 ਫੈਬਰੀ ਲਈ ਬੁੱਕ ਕੀਤੇ ਗਏ ਸਿਨੇਮਾ ਘਰਾਂ ਵਿੱਚ ਇਹ ਫਿਲਮ ਨਹੀਂ ਦਿਖਾਈ ਜਾ ਸਕੇਗੀ, ਜਿਸ ਕਾਰਨ ਪੈਸੇ ਦਾ ਵੀ ਕਾਫੀ ਨੁਕਸਾਨ ਹੋਇਆ। ਇਸ ਸੰਬੰਧੀ ਨਿਰਮਾਤਾ ਤੇ ਗੀਤਕਾਰ ਰਾਜ ਕਾਕੜਾ ਤੇ ਨਿਰਦੇਸ਼ਕ ਰਵਿੰਦਰ ਰਵੀ ਨੇ ਪਿਛਲੇ ਕੱਲ ਅੰਮ੍ਰਿਤਸਰ ਵਿੱਚ ਇੱਕ ਕਾਨਫਰੰਸ ਕਰਕੇ ਇਹ ਸਾਰਾ ਵੇਰਵਾ ਦਿੱਤਾ। ਵਿਊਅਰਸ, ਅੱਜ ਅਸੀਂ ਇਸ ਫਿਲਮ ਸੰਬੰਧੀ ਗੱਲਬਾਤ ਕਰਾਂਗੇ ਰਾਜ ਕਾਕੜਾ ਜੀ ਨਾਲ, ਜੋ ਸਾਡੇ ਨਾਲ ਇਸ ਵੇਲੇ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਕਾਕੜਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਾਕੜਾ ਸਾਹਿਬ ਜੀ, ਤੁਹਾਡਾ ਟੀਵੀ 84 ਨਿਊਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ। ਟੀਵੀ 84 ਨਿਊਜ਼ ਵਿੱਚ ਤੁਹਾਡਾ ਪਹਿਲਾ ਇੰਟਰਵਿਊ ਵੀ ਸਾਡੇ ਬਾਹਰ ਦੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਫੇਸਬੁੱਕ ਤੇ YouTube ਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਹਿੱਟਸ ਹੋਏ। ਕਾਕੜਾ ਸਾਹਿਬ, ਬਾਹਰ ਬੈਠੇ ਪੰਜਾਬੀ ਫਿਲਮ ਕੌਮ ਦੇ ਹੀਰੇ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਹੈ ਕਿ ਭਾਰਤੀ ਸੈਂਸਰ ਬੋਰਡ ਨੇ ਅਜੇ ਤੱਕ ਇਸ ਫਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ। ਇਸ ਸੈਂਸਰ ਬੋਰਡ ਦੀ ਕਾਰਵਾਈ ਬਾਰੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ ਜੀ, ਫਿਲਮ ਕੰਪਲੀਟ ਹੋਣ ਤੋਂ ਜਿਹੜਾ ਅਗਲਾ ਸਟੈਪ ਹੁੰਦਾ ਆ, ਕਲਾਕਾਰ ਜਿਹੜਾ ਕਲਾਕਾਰ ਕੰਮ ਕਰ ਸਕਦਾ ਉਹ ਹੈ ਕਿ ਸਟੋਰੀ ਲੈਣੀ ਤੇ ਉਹਦੇ ਵਿੱਚ ਆਪਣੀ ਜੋ ਫਿਲਮਾਂਕਣ ਕਰਨਾ ਉਹਦਾ ਉਹ ਈਜ਼ੀਲੀ ਜੋ ਵੀ ਇੱਕ ਟਾਈਮ ਹੁੰਦਾ ਆ 6 ਮਹੀਨੇ 8 ਮਹੀਨੇ ਉਹਦੇ ਵਿੱਚ ਉਹ ਆਪਣਾ ਕੰਮ ਪੂਰਾ ਕਰ ਲੈਂਦਾ ਆ। ਉਸ ਤੋਂ ਬਾਅਦ ਕਲਾਕਾਰ ਜਿਹੜੀ ਸਾਰੀ ਟੀਮ ਨੂੰ ਉਮੀਦ ਹੁੰਦੀ ਹੈ ਕਿ ਇਹ ਫਿਲਮ ਹੁਣ ਅਸੀਂ ਜਿੱਦਾਂ ਕੌਮ ਦੇ ਹੀਰੇ ਫਿਲਮ ਬਣਾਈ, ਸਾਨੂੰ ਵੀ ਉਮੀਦ ਸੀ ਕਿ ਇਹ ਫਿਲਮ ਬਣਾ ਕੇ ਕੰਪਲੀਟ ਕੀਤੀ ਆ ਤਾਂ ਹੁਣ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਫਿਲਮ ਲੈ ਕੇ ਜਾਈਏ। ਜੀ ਬਿਲਕੁਲ ਜੀ। ਪਰ ਹੋਇਆ ਇਸ ਦੇ ਉਲਟ ਕੇ ਅਸੀਂ ਜਦੋਂ ਸੈਂਸਰ ਬੋਰਡ ਦੇ ਵਿੱਚ ਆਪਣੀ ਐਪਲੀਕੇਸ਼ਨ ਪਾਈ ਤਾਂ ਉਹਨਾਂ ਨੇ ਐਪਲੀਕੇਸ਼ਨ 1 ਵੀਕ ਦੇ ਵਿੱਚ ਹੀ ਤਕਰੀਬਨ ਉਹਨਾਂ ਨੇ ਰਿਫਿਊਜ਼ ਕਰ ਦਿੱਤੀ ਆ, ਫਸਟ ਵੀਕ ਜਨਵਰੀ ਦੇ ਵਿੱਚ। ਉਸ ਤੋਂ ਬਾਅਦ ਅਸੀਂ ਜਿਹੜੀ ਪਟੀਸ਼ਨ ਪਾਈ ਰਿਵਾਈਜ਼ਨ ਕਮੇਟੀ ਨੂੰ, ਉਹਨਾਂ ਨੇ ਕੀਤਾ ਕਿ ਇਹ ਤੁਸੀਂ ਰਿਵਾਈਜ਼ਨ ਕਮੇਟੀ ਦੇ ਕੋਲ ਜਾਓ। ਉਹਨਾਂ ਦਾ ਹੁੰਦਾ ਕੋਈ 2 ਜਾਂ 3 ਵੀਕ ਦੇ ਤੁਸੀਂ ਅੰਦਰ ਉਹਨਾਂ ਨੂੰ ਪਾਉਣੀ ਹੁੰਦੀ ਐਪਲੀਕੇਸ਼ਨ। ਅੱਜ ਮਹੀਨੇ ਤੋਂ ਵੱਧ ਹੋ ਗਿਆ ਆ। ਜਿਹੜਾ ਸੈਂਸਰ ਬੋਰਡ ਆ, ਦੂਸਰੇ ਪੜਾਅ ਦੀ ਜਿਹੜੀ ਰਿਵਾਈਜ਼ਨ ਕਮੇਟੀ ਆ, ਉਸਨੇ ਫਿਲਮ ਵੇਖ ਲਈ ਆ, ਕਿਉਂਕਿ ਉਹਦੇ ਵਿੱਚ 5 ਮੈਂਬਰ ਨੇ ਕਮੇਟੀ ਦੇ। 2 ਮੈਂਬਰ ਜਿਹੜੇ ਆ ਉਹ ਚਾਹੁੰਦੇ ਆ ਕਿ ਕੁਝ ਕਟਸ ਵਗੈਰਾ ਦੇ ਕੇ, ਕੁਝ ਐਡਿਟ ਵਗੈਰਾ ਕਰਕੇ ਫਿਲਮ ਤਾਂ ਅਸੀਂ ਇਹਨੂੰ ਪ੍ਰਵਾਨਗੀ ਦੇ ਸਕਦੇ ਹਾਂ। ਤਾਂ ਜਿਹੜੇ 3 ਮੈਂਬਰ ਨੇ ਉਹ ਬਿਲਕੁਲ ਅਗੇਂਸਟ ਨੇ, ਉਹ ਨਹੀਂ ਚਾਹੁੰਦੇ ਕਿ ਫਿਲਮ ਇਹ ਰਿਲੀਜ਼ ਹੋਵੇ। ਤਾਂ ਉਹ ਸਾਰਾ ਜਿਹੜਾ ਫੈਸਲਾ ਆ, ਕਮੇਟੀ ਦਾ ਜਿਹੜਾ ਫੈਸਲਾ ਆ, ਉਹ ਚੇਅਰਪਰਸਨ ਦੇ ਉੱਪਰ ਛੱਡ ਦਿੱਤਾ ਆ। ਹੁਣ ਚੇਅਰਪਰਸਨ ਕਦੋਂ ਬਹਿੰਦਾ ਆ? ਅੱਜ 3 ਵੀਕ ਹੋ ਗਏ ਸਾਨੂੰ ਵੇਟ ਕਰਦਿਆਂ ਨੂੰ, ਕਿਉਂਕਿ ਪਹਿਲਾਂ 28 ਫਰਵਰੀ ਅਸੀਂ ਡੇਟ ਰੱਖੀ ਆ ਵਰਲਡ ਵਾਈਡ ਕਿ ਇਹ ਅਸੀਂ ਰਿਲੀਜ਼ ਕਰਾਂਗੇ। 28 ਤੋਂ ਸਾਨੂੰ ਹੁਣ 14 ਮਾਰਚ ਅਸੀਂ ਜਿਹੜੀ ਹੁਣ ਮੂਵੀ ਰਿਲੀਜ਼ ਕਰਨੀ ਆ ਉਹ 14 ਡੇਟ ਰੱਖੀ ਹੋਈ ਆ, 14 ਮਾਰਚ, ਜਿਹਦੇ ਵਿੱਚ 2 ਵੀਕ ਰਹਿ ਗਏ ਆ। ਤਾਂ ਅਸੀਂ ਵੇਟ ਕਰ ਰਹੇ ਹਾਂ, ਕੋਈ ਚੇਅਰਪਰਸਨ ਦਾ ਹਾਲੇ ਕੋਈ ਸਾਨੂੰ ਫੈਸਲਾ ਨਹੀਂ ਮਿਲਿਆ। ਜੀ ਤੇ ਕਾਕੜਾ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 3 ਮੈਂਬਰ ਜਿਹੜੇ ਨੇ ਉਹ ਇਸ ਫਿਲਮ ਦੇ ਹੱਕ ਵਿੱਚ ਨਹੀਂ ਨੇ, ਕਿਹੜੀਆਂ ਗੱਲਾਂ ਤੇ ਇਤਰਾਜ਼ ਕੀਤਾ ਗਿਆ ਉਹਨਾਂ ਨੇ ਵੱਲੋਂ, ਇਸ ਬਾਰੇ ਵੀ ਥੋੜਾ ਜਾਣਕਾਰੀ ਦਿਓ। ਦੇਖੋ ਜੀ, ਜਿਹੜੀ ਪਹਿਲੀ ਕਮੇਟੀ ਸੀਗੀ ਸੈਂਸਰ ਬੋਰਡ, ਜਦੋਂ ਪਹਿਲੇ ਪੜਾਅ ਤੇ ਅਸੀਂ ਗਏ ਆ ਤਾਂ ਉਹਨਾਂ ਨੇ
ਰਿਫਿਊਜ਼ ਕੀਤਾ ਕਿ ਜਿਹੜੇ ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਹੈਗਾ ਕਿਲਰ, ਕਿ ਤੁਸੀਂ ਕਿਲਰਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਆ ਜੀ। ਵਨ ਸਾਈਡਡ ਮੂਵੀ ਆ, ਤੁਸੀਂ ਗਵਰਨਮੈਂਟ ਦਾ ਪੱਖ ਪੇਸ਼ ਨਹੀਂ ਕੀਤਾ। ਸਾਡੇ ਡਾਇਰੈਕਟਰ ਸਾਹਿਬ ਉੱਥੇ ਸੀ ਉਸ ਵੇਲੇ, ਉਹ ਕਹਿੰਦੇ ਸਰਕਾਰ ਆਪਣਾ ਪੱਖ ਤਾਂ ਅੱਜ ਤੱਕ ਨਹੀਂ ਪੇਸ਼ ਕਰ ਸਕੀ ਕਿ ਕੀ ਕਾਰਨ ਸੀਗਾ ਕਿ ਜੂਨ ਪਹਿਲੇ ਹਫ਼ਤੇ ਹਿੰਦੁਸਤਾਨ ਦੇ ਵਿੱਚ 37 ਗੁਰਧਾਮਾਂ ਦੇ ਤਕਰੀਬਨ ਇੱਕੋ ਦਮ ਹਮਲਾ ਕਰਨਾ ਪਿਆ। ਇਹਦੀ ਕੀ ਨੌਬਤ ਆ ਗਈ ਸੀ ਜੀ। ਸਰਕਾਰ ਪਹਿਲਾਂ ਆਪਣਾ ਸਟੈਂਡ ਦਾ ਪੱਖ ਪੇਸ਼ ਕਰੇ, ਫਿਰ ਅਸੀਂ ਆਪਣਾ ਪੇਸ਼ ਕਰਾਂਗੇ, ਕਿਉਂਕਿ ਅਸੀਂ ਫਿਲਮ ਬਣਾਈ ਆ ਕੌਮ ਦੇ ਹੀਰਿਆਂ ਦੀ ਯੋਧਿਆਂ ਦੀ ਗੱਲ ਕਰਨ ਦੇ ਲਈ। ਅਸੀਂ ਆਪਣਾ ਪੱਖ ਪੇਸ਼ ਕੀਤਾ। ਜਦੋਂ ਗਵਰਨਮੈਂਟ ਸਾਨੂੰ ਟੈਲੀਵਿਜ਼ਨਾਂ ਤੇ ਪੇਸ਼ ਕਰਦੀ ਆ ਤਾਂ ਉਹ ਸਾਡਾ ਹੱਕ ਨਹੀਂ ਪੇਸ਼ ਕਰਦੀ, ਉਹ ਆਪਣਾ ਪੱਖ ਹੀ ਪੇਸ਼ ਕਰਦੀ ਆ। ਇਸ ਲਈ ਜੇ ਗਵਰਨਮੈਂਟ ਨੇ ਫਿਲਮ ਆਪਣਾ ਪੱਖ ਪੇਸ਼ ਕਰਨਾ ਤਾਂ ਉਹ ਆਪਣੀ ਫਿਲਮ ਬਣਾ ਲਵੇ ਜੀ। ਜੀ ਬਿਲਕੁਲ। ਤੇ ਦੂਜੀ ਸਾਨੂੰ ਹਜੇ ਲਿਖਤੀ ਉਹਨਾਂ ਨੇ ਕੱਟਸ ਵਗੈਰਾ ਨਹੀਂ ਦਿੱਤੇ, ਪਰ ਫਿਰ ਵੀ ਉਹਨਾਂ ਨੇ ਥੋੜਾ ਇਸ਼ਾਰਾ ਕੀਤਾ ਹੈ ਕਿ ਫਿਲਮ ਦੇ ਵਿੱਚ 10 ਤੋਂ 15 ਜਿਹੜੇ ਕੱਟ ਆ ਉਹ ਐਡਿਟ ਕਰਨ ਦੇ ਲਈ ਜੇ ਤੁਸੀਂ ਰਾਜੀ ਹੋਵੋਗੇ। ਹਾਲੇ ਕਿਉਂਕਿ ਫੈਸਲਾ ਸਾਨੂੰ ਆਇਆ ਨਹੀਂ, ਉਹਦੇ ਬਾਰੇ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਜੀ। ਤੇ ਕਾਕੜਾ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਇਹ ਮੂਵੀ ਨੂੰ ਵਾਪਿਸ 14 ਮਾਰਚ ਨੂੰ ਰਿਲੀਜ਼ ਕਰਨ ਦੀ ਸੋਚ ਰਹੇ ਹੋ। ਅਗਰ ਇਸ ਮੂਵੀ ਨੂੰ ਉਸ ਵੇਲੇ ਤੱਕ ਪ੍ਰਵਾਨਗੀ ਨਹੀਂ ਮਿਲਦੀ ਤਾਂ ਫਿਰ ਕਲੀਅਰੈਂਸ ਵੀ ਨਹੀਂ ਮਿਲਦੀ, ਤੇ ਤੁਹਾਡਾ ਅਗਲਾ ਆਪਸ਼ਨ ਕੀ ਹੋਏਗਾ, ਅਗਲਾ ਸਟੈਪ ਕੀ ਹੋਏਗਾ? ਦੇਖੋ ਜੀ, ਇਸ ਮਾਮਲੇ 'ਚ ਮੈਂ ਹਿੰਦੁਸਤਾਨ ਦੇ ਵਿੱਚ ਤਾਂ ਚਿੱਠੀ ਜਾ ਕੇ ਇੱਥੇ ਕਿਸ ਤਰ੍ਹਾਂ ਅਸੀਂ ਫਿਲਹਾਲ ਗੱਲ ਚੱਲ ਰਹੀ ਹੈ ਥੀਏਟਰ ਬੁੱਕ ਕਰਕੇ। ਪਹਿਲਾਂ ਵੀ ਅਸੀਂ 28 ਫਰਵਰੀ ਰੱਖੀ ਸੀ ਤਰੀਕ, ਤੇ ਹੁਣ ਅਸੀਂ 14 ਮਾਰਚ ਕੀਤੀ ਹੈਗੀ ਆ। ਜਦੋਂ ਵਾਰ-ਵਾਰ ਅਸੀਂ ਏਦਾਂ ਡੇਟ ਚੇਂਜ ਕਰਦੇ ਹਾਂ ਤਾਂ ਫਿਰ ਉਹ ਗਲਤ ਅਸਰ ਪੈਂਦਾ ਆ। ਤੇ ਕੁਝ ਲੋਕ ਸੋਚਦੇ ਕਿ ਸ਼ਾਇਦ ਫਿਲਮ ਆਵੇ ਜਾਂ ਨਾ ਆਵੇ, ਤਾਂ ਮੈਂ ਨਹੀਂ ਚਾਹੁੰਦਾ ਕਿ ਏਦਾਂ ਦੇ ਝਮੇਲੇ 'ਚ ਮੈਂ ਆਪਣੇ ਦਰਸ਼ਕਾਂ ਨੂੰ ਰੱਖਾਂ। ਸੋ ਵਰਲਡ ਵਾਈਡ ਜਿਹੜੇ ਅਸੀਂ ਕੈਨੇਡਾ, ਅਮਰੀਕਾ ਹੋਇਆ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ ਤੇ UK ਦੇ ਵਿੱਚ ਤਾਂ ਫਿਰ ਅਸੀਂ 14 ਨੂੰ ਹੀ ਰਿਲੀਜ਼ ਕਰਾਂਗੇ, 14 ਮਾਰਚ ਨੂੰ ਜੀ ਜੀ। ਕਿਉਂਕਿ ਉਹ ਮੂਵੀ ਉੱਥੇ ਸੈਂਸਰ ਹੋ ਚੁੱਕੀ ਆ, ਤਕਰੀਬਨ ਸਾਰੇ ਸੈਂਸਰ ਜਿਹੜੇ ਉਹਨਾਂ ਨੇ ਪਾਸ ਕਰ ਲਏ ਆ, ਸਰਟੀਫਿਕੇਟ ਮਿਲ ਚੁੱਕੇ ਨੇ ਜੀ ਜੀ ਬਿਲਕੁਲ। ਤੇ ਇੱਥੇ ਇੰਡੀਆ ਦੇ ਵਿੱਚ ਇਸ ਨੂੰ ਮੈਂ ਰਿਲੀਜ਼ ਕਰਨ ਲਈ ਵੇਟ ਕਰ ਰਿਹਾ ਆ। ਅੱਜ ਤਾਂ ਹੁਣ ਸੈਟਰਡੇ ਫਰਾਈਡੇ ਹੋ ਗਿਆ ਆ। ਅੱਜ ਉਮੀਦ ਹੈ ਕਿ ਜਿਸ ਚੇਅਰਪਰਸਨ ਸੀਟ ਤੇ ਹੋਣਗੇ ਤਾਂ ਅੱਜ ਕੋਈ ਨਾ ਕੋਈ ਫੈਸਲਾ ਸਾਨੂੰ ਦੇਣਗੇ, ਨਹੀਂ ਫਿਰ ਅੱਗੇ ਨੈਕਸਟ ਵੀਕ ਤੇ ਫਿਰ ਵੇਟ ਕਰਾਂਗੇ ਜੀ ਜੀ। ਬਿਲਕੁਲ ਬਿਲਕੁਲ ਵੀ ਕਾਕੜਾ ਸਾਹਿਬ, ਅਸੀਂ ਵੀ ਇਹ ਅਰਦਾਸ ਕਰਦੇ ਕਿ ਜਿਹੜੀ ਮੂਵੀ ਹੈ 14 ਮਾਰਚ ਨੂੰ ਐਟਲੀਸਟ ਬਾਹਰ ਦੇ ਦੇਸ਼ਾਂ ਵਿੱਚ ਤਾਂ ਰਿਲੀਜ਼ ਹੋਵੇ, ਕਿਉਂਕਿ ਬਾਹਰ ਦੀਆਂ ਸੰਗਤਾਂ ਤੇ ਇਸ ਮੂਵੀ ਨੂੰ ਵੇਖਣ ਤੇ ਜਾਣਨ ਕਿ ਇਸ ਮੂਵੀ ਦੀ ਅਸਲੀਅਤ ਕੀ ਹੈ। ਤੇ ਕਾਕੜਾ ਸਾਹਿਬ, ਹੁਣ ਅਸੀਂ ਇਸ ਫਿਲਮ ਦੀ ਕਹਾਣੀ ਪਿੱਛੇ ਤੁਹਾਡੀ ਪ੍ਰੇਰਨਾ ਅਤੇ ਇਸ ਨਾਲ ਜੁੜੇ ਹੋਏ ਪਾਤਰਾਂ ਸੰਬੰਧੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ। ਇਸ ਬਾਰੇ ਵੀ ਥੋੜਾ ਡਿਟੇਲ ਦੇ ਨਾਲ ਦੱਸੋ। ਹਾਂਜੀ, ਇਹ ਕੋਈ ਜੀ 2 ਸਾਲ ਦੀ ਗੱਲ ਹੈ ਕਿ ਜਦੋਂ ਅਸੀਂ ਮੇਰੀ ਟੀਮ ਨੇ ਸੋਚਿਆ ਕਿ ਆਪਾਂ ਇੱਕ ਫਿਲਮ ਕਰਨੀ ਆ, ਤਾਂ ਮੇਰੇ ਡਾਇਰੈਕਟਰ ਨੇ ਜੀ ਫਿਲਮ ਦੇ ਰਵਿੰਦਰ ਰਵੀ ਜੀ, ਉਹਨਾਂ ਨੇ ਮੈਂ ਪਹਿਲਾਂ ਕਾਫੀ ਕੰਮ ਕੀਤਾ ਉਹਨਾਂ ਨਾਲ, ਫਿਲਮਾਂ ਦੇ ਵਿੱਚ ਗਾਣੇ ਵਗੈਰਾ ਮੈਂ ਲਿਖੇ ਉਹਨਾਂ ਦੇ ਨਾਲ ਜੀ। ਤਾਂ ਮੇਰੀ ਸੋਚ ਸੀ ਕਿ ਮੈਂ ਪਿਛਲੇ 5-6 ਸਾਲ ਤੋਂ ਇੱਕ ਵਰਕ ਕਰਦਾ ਹੁੰਦਾ ਆ ਗੀਤਾਂ ਦੇ ਜ਼ਰੀਏ। ਪੰਜਾਬੀ ਚਿੜੀ ਬਣਨੇ ਕੇ ਬਾਅਦ ਜਦੋਂ ਮੈਂ ਸਿੰਗਿੰਗ ਲਾਈਨ ਦੇ ਵਿੱਚ ਆਇਆ ਆ, ਰਾਜਨੀਤੀ ਤੇ ਪਾਈ ਪੰਜਾਬੀ ਚਿੜੀ ਬਣਨੇ ਕੇ ਬਾਅਦ, ਉਸ ਤੋਂ ਬਾਅਦ ਇਹ ਭਾਰਤ ਤੋਂ ਉਹ ਭਾਰਤ ਨਹੀਂ ਜਿਹਦੇ ਲਈ ਅਸੀਂ ਹੱਸ ਹੱਸ ਕੇ ਫਾਂਸੀਆਂ ਉੱਤੇ ਚੜ੍ਹਦੇ ਰਹੇ ਜੀ। ਤਾਂ ਉਸ ਤੋਂ ਬਾਅਦ ਮੇਰੀ ਤੀਜੀ ਟੇਪ ਆ ਜੀ। ਤਿੰਨਾਂ ਟੇਪਾਂ ਦੇ ਵਿੱਚ ਜਿਹੜਾ ਮੈਟਰ ਸੀਗਾ ਉਹ ਮੈਂ ਜਦੋਂ ਮੈਂ ਇਸ ਲਾਈਨ 'ਚ ਆਇਆ ਗੀਤਕਾਰੀ ਤੋਂ ਗਾਇਕੀ ਵੱਲ, ਇਹ ਸੋਚਿਆ ਸੀਗਾ ਕਿ ਉਹ ਲੀਕ ਦੇ ਲਕੀਰ ਦੇ ਫਕੀਰ ਨਹੀਂ ਬਣਨਾ, ਕੁਝ ਵੱਖਰਾ ਕਰਨਾ ਆ, ਕੁਝ ਹੱਕਾਂ ਦੀ ਗੱਲ ਕਰਨੀ ਆ, ਕੁਝ ਉਹਦੇ ਵਿੱਚ ਤੁਹਾਡੇ ਸਮਾਜ ਨੂੰ, ਤੁਹਾਡੇ ਲੋਕਾਂ ਨੂੰ, ਤੁਹਾਡੀ ਮਿੱਟੀ ਦੀ ਤੁਹਾਨੂੰ ਕੁਝ ਦੇਣ ਲਈ ਹੋਵੇ। ਤੁਸੀਂ ਕਹਿ ਸਕੋ ਯਾਰ ਮੈਂ ਤੁਹਾਡੀ ਗੱਲ ਕਰਦਾ ਆ, ਹਾਂਜੀ ਜੀ, ਮੈਂ ਆਪਣੇ ਲੋਕਾਂ ਦੀ ਗੱਲ ਕਰਦਾ ਆ, ਇੰਨਾ ਮਾਣ ਨਾਲ ਮੈਂ ਕਹਿ ਸਕਦਾ। ਮੈਂ ਗਾਇਕੀ ਦੇ ਵਿੱਚ, ਗੀਤਕਾਰੀ ਦੇ ਵਿੱਚ ਜਿਹੜੇ ਮੁੱਦੇ ਉਠਾਏ ਆ, ਉਹ ਕਿਸਾਨੀ ਦੇ ਹੋਣ ਜਾਂ ਮੇਰੀ ਕੌਮ ਦੇ ਹੋਣ ਜਾਂ ਹੋਰ ਏਦਾਂ ਦੇ ਕਰੰਟ ਟੌਪਿਕ ਹੋਣ, ਮੈਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਮੇਰੀ। ਜਿੱਦਾਂ ਰਿਹਾਈਆਂ ਸੀਗੀਆਂ, ਰਿਹਾਈਆਂ ਵਾਲਾ ਗਾਣਾ ਸੀਗਾ, ਉਹ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਜਾਂ ਜਿਹੜੇ ਕਾਲੀਆਂ ਸੂਚੀਆਂ ਤੇ ਮੈਂ ਵਰਕ, ਜਦੋਂ ਵੀ ਕੋਈ ਏਦਾਂ ਦੀ ਗੱਲ ਉੱਠਦੀ ਆ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਉਹਨੂੰ ਆਪਣੇ ਸਰੋਤਿਆਂ ਤੱਕ, ਆਪਣੇ ਸੁਣਨ ਵਾਲਿਆਂ ਤੱਕ ਲਿਖ ਕੇ ਗਾ ਕੇ ਉਹਨੂੰ ਪਹੁੰਚਾਇਆ ਜਾਵੇ। ਸੋ ਜਦੋਂ ਫਿਲਮ ਦੀ ਗੱਲ ਆਈ ਤੇ ਫਿਲਮ ਦੀ ਵੀ ਮੈਂ ਸੋਚਿਆ ਕਿ ਆਪਾਂ ਕਿਉਂ ਨਾ 84 ਦੇ ਆਲੇ ਦੁਆਲੇ ਕੋਈ ਏਦਾਂ ਦਾ ਤਾਣਾ ਬਣੀ ਹੈ ਕਿ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ, ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੀਏ ਕਿ ਉਹਨਾਂ ਦਿਨਾਂ 'ਚ ਉਹਨਾਂ ਕੀ ਭਾਣੇ ਵਾਪਰੇ ਤੇ ਕਿੱਦਾਂ ਇਹ ਹੋਇਆ। ਹਾਂਜੀ। ਫਿਰ ਜਿਹੜੀ ਸਟੋਰੀ ਹੈ ਘੁੰਮ ਘੁਮਾ ਕੇ ਜਿਹੜੀ ਸੂਈ ਖਲੋ ਜਾਵੇ 84 ਤੇ, ਤਾਂ 84 ਦੇ ਵਿੱਚ ਵੀ ਇੰਨਾ ਕੁਛ ਹੋਇਆ ਆ, ਤਾਂ ਅਸੀਂ ਕੁਛ ਸਾਨੂੰ ਪ੍ਰੋਪਰ ਚਾਹੀਦਾ ਸੀਗਾ ਕਿ ਅਸੀਂ ਕਿਸ ਜਿਹੜਾ ਟਾਈਮ ਪੀਰੀਅਡ ਆ ਕਿੱਥੇ ਕਿੱਥੇ ਕੰਮ ਕਰ ਸਕਦੇ ਹਾਂ। ਹਾਂਜੀ।
ਕਿਉਂਕਿ 2 ਘੰਟੇ ਸਵਾ 2 ਘੰਟੇ ਦੇ ਵਿੱਚ ਤੁਹਾਡੀਆਂ ਲਿਮਿਟੇਸ਼ਨ ਤੁਹਾਡੀ ਹੁੰਦੀ ਹੈ ਟਾਈਮ ਦੀ, ਤੁਹਾਡੇ ਕੋਲ 2 ਘੰਟੇ ਦੇ ਵਿੱਚ ਤੁਸੀਂ ਕੀ ਕਹਿ ਸਕਦੇ ਹੋ। ਤੇ ਫਿਰ ਅਸੀਂ ਇਹ ਸੋਚਿਆ ਕਿ ਕਿਉਂ ਨਾ ਆਪਾਂ ਇਹ ਜਿਹੜੇ 3 ਸੂਰਮੇ ਆ ਮੇਰੀ ਕੌਮ ਦੇ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਤੇ ਸ਼ਹੀਦ ਭਾਈ ਕੇਰ ਸਿੰਘ, ਇਹਨਾਂ ਦੀ ਜੀਵਨ ਦੇ ਆਧਾਰਿਤ ਆਪਾਂ ਫਿਲਮ ਤਿਆਰ ਕਰੀਏ। ਸੋ ਇਹ ਜਿਹੜਾ ਪਲਾਟ ਆ ਉਦੋਂ ਫਿਰ ਰਵਿੰਦਰ ਰਵੀ ਜੀ ਤੋਂ ਲਿਖਾਇਆ ਗਿਆ ਜੀ। ਉਹਨਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਫਿਰ ਅਸੀਂ ਪਰਿਵਾਰਾਂ ਦੇ ਨਾਲ, 3 ਪਰਿਵਾਰਾਂ ਦੇ ਨਾਲ ਰਾਬਤਾ ਕਰਕੇ ਲਿਟਰੇਚਰ ਵੀ ਪੜ੍ਹਿਆ ਇਹਦੇ ਨਾਲ ਮਿਲਦਾ ਜੁਲਦਾ। ਬਿਲਕੁਲ ਕੁਝ ਜਿਹੜੀਆਂ ਰਿਪੋਰਟਸ ਸੀਗੀਆਂ ਜਦੋਂ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਜੇਲ੍ਹ ਦੇ ਵਿੱਚ ਸੀਗੇ, ਉਦੋਂ ਜਿਹੜੀਆਂ ਪਟੀਸ਼ਨਾਂ ਪਾਈਆਂ, ਠੱਕਰ ਕਮਿਸ਼ਨ ਦੀ ਰਿਪੋਰਟ ਜੋ ਕਾਰਵਾਈ ਚੱਲਦੀ ਰਹੀ ਉਹ ਵੀ ਸਟੱਡੀ ਕੀਤੀ ਸਾਰੀ, ਤਾਂ ਉਹਦੇ ਵਿੱਚੋਂ ਫਿਰ ਇਹ ਸਟੋਰੀ ਨਿਕਲੀ ਸਾਰੀ ਕੌਮ ਦੇ ਹੀਰੇ। ਕਿਉਂਕਿ ਇਹ ਇੱਕ ਸੱਚਾਈ, ਸੱਚੀ ਫਿਲਮ ਹੈ, ਸੱਚੀ ਕਹਾਣੀ ਆ। ਕਲਪਨਾ ਦਾ ਇਹਦੇ ਵਿੱਚ ਮੈਂ ਤੁਹਾਨੂੰ ਕਹਾਂ ਕਿ 1% ਵੀ ਉਹ ਨਹੀਂ ਹੈਗਾ ਕਿ ਅਸੀਂ ਆਪਣੇ ਕੋਲੋਂ, ਕਿਉਂਕਿ ਜਦੋਂ ਏਦਾਂ ਦਾ ਕੋਈ ਇਤਿਹਾਸਕ ਦਸਤਾਵੇਜ਼ ਤੁਸੀਂ ਫਿਲਮਾਉਣਾ ਹੁੰਦਾ ਆ ਜਿਹੜਾ ਤੁਹਾਡੀ ਕੌਮ ਦੇ ਨਾਲ ਜੁੜਿਆ ਹੋਵੇ, ਜਿਹੜਾ ਅਸਲੀਅਤ ਹੋਵੇ, ਤੁਹਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੁਛ ਇੱਧਰੋਂ ਉੱਧਰੋਂ ਤੁਹਾਨੂੰ ਕਲਪਨਾ ਕਰਨ ਦੀ ਲੋੜ ਆ। ਇਹ ਸਟੋਰੀ ਦੇ ਵਿੱਚ ਆਪਣੇ ਆਪ ਚ ਹੀ ਇੱਕ ਇੰਨਾ ਕਲਾਈਮੈਕਸ ਆ, ਇੰਨਾ ਕੁਝ ਮਸਾਲਾ, ਇੰਨਾ ਕੁਝ ਵਾਪਰਿਆ ਉਦੋਂ, ਉਹਦੇ ਵਿੱਚੋਂ ਵੀ ਸਾਨੂੰ ਚੁਣਨਾ ਪਿਆ ਕਿ ਅਸੀਂ 2 ਘੰਟੇ ਦੇ ਵਿੱਚ ਕੀ ਇੰਪੋਰਟੈਂਟ ਹੈ, ਕੀ ਕੁਝ ਵਿਖਾ ਸਕਦੇ ਹਾਂ। ਜੀ ਕਾਕੜ ਸਾਹਿਬ ਜੀ, ਡੂ ਐਗਰੀ ਵਿਦ ਯੂ ਐਂਡ ਤੁਹਾਡਾ ਅਸੀਂ ਥੈਂਕਸ ਕਰਦੇ ਹਾਂ ਕਿ ਇਹ ਵੀ ਅਰਦਾਸ ਕਰਦੇ ਹਾਂ, ਤੁਹਾਨੂੰ ਵਧਾਈ ਵੀ ਦਿੰਦੇ ਤੇ ਇਹ ਵੀ ਅਰਦਾਸ ਕਰਦੇ ਕਿ ਰੱਬ ਅੱਗੇ ਅਰਦਾਸ ਕਰਦੇ ਕਿ ਇਹ ਫਿਲਮ ਬਹੁਤ ਹੀ ਸਫਲ ਹੋਵੇ, ਕਿਉਂਕਿ ਇਹ ਫਿਲਮ ਕੋਈ ਆਮ ਫਿਲਮ ਨਹੀਂ ਹੈ, ਖਾਸ ਫਿਲਮ ਹੈ ਸਾਡੀਆਂ ਅੱਜ ਦੀ ਪੁਸ਼ਤਾਂ ਲਈ, ਸਾਡੀ ਅੱਜ ਦੀ ਜਨਰੇਸ਼ਨ ਲਈ, ਸਾਡੀਆਂ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਜਿਹੜਾ ਬੰਦਾ ਵੀ ਸਿੱਖ ਕੌਮ ਦੀ ਅੱਗੇ ਅੱਖ ਚੁੱਕ ਕੇ ਵੇਖਦਾ ਉਹਦਾ ਕੀ ਹਸ਼ਰ ਹੁੰਦਾ ਹੈ। ਤੇ ਸਾਡੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਕੇਰ ਸਿੰਘ ਦੀ ਸ਼ਖਸੀਅਤ ਬਾਰੇ ਪਤਾ ਲੱਗੇ ਕਿ ਉਹਨਾਂ ਨੇ ਕਿਸ ਤਰ੍ਹਾਂ ਕਾਤਲਾਂ ਨੂੰ ਆਪਣੀ ਜ਼ਿੰਦਗੀ ਛੱਡ ਕੇ ਕਿਸ ਤਰ੍ਹਾਂ ਉਸ ਨੂੰ ਸਜ਼ਾ ਯਾਫਤਾ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਆਪਣੀ ਪੂਰੀ ਜਵਾਨੀ, ਆਪਣੀ ਪੂਰੀ ਸਾਰੀ ਲਾਈਫ ਸਿੱਖ ਕੌਮ ਦੇ ਉੱਪਰ ਵਾਰ ਦਿੱਤੀ ਹੱਸ ਕੇ। ਰਾਜ ਕਾਕੜਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਫਿਲਮ ਸਾਡੀ ਸਿੱਖ ਸੰਗਤਾਂ ਲਈ ਬਣਾਈ ਤਾਂ ਕਿ ਉਹਨਾਂ ਦੀ ਅੱਖਾਂ ਖੁੱਲ ਸਕਣ, ਉਹਨਾਂ ਨੂੰ ਜਾਣ ਸਕਣ ਕਿ ਸਾਡੇ ਕਿਸ ਤਰ੍ਹਾਂ ਦੇ ਸਾਡੇ ਸਿੱਖੀ ਦੇ ਵਿੱਚ ਕਿਸ ਤਰ੍ਹਾਂ ਦੇ ਸੂਰਮੇ ਪੈਦਾ ਹੋਏ ਨੇ। ਕਾਕੜਾ ਸਾਹਿਬ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਸਾਡਾ ਹੁਣ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.